ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਭਰਪੂਰ ਸਵਾਗਤ ਹੈ। ਜਿਸ ਤਰ੍ਹਾਂ ਕਿ ਅੱਜ ਦੇ ਅਹਿਮ ਇਸ਼ੂਜ਼ ਤੋਂ ਬਾਅਦ ਹੁਣ ਆਪਾਂ ਹਮੇਸ਼ਾ ਇਸ ਤਰ੍ਹਾਂ ਗੱਲਬਾਤ ਕਰਾਂਗੇ ਰੂਹ ਦੀ ਖੁਰਾਕ ਗੁਰਬਾਣੀ ਵਿਚਾਰ ਦੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਜੀ ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਅਸੀਂ ਸੂਹੀ ਰਾਗ ਦਾ ਸ਼ਬਦ ਪਹਿਲੇ ਪਾਤਸ਼ਾਹ ਦਾ, ਜਿਸ ਦੇ 9 ਪਦ ਸਨ, ਡਿਫਰੈਂਟ ਕਪਲੇਟਸ ਇੱਕੋ ਹੀ ਸ਼ਬਦ 'ਚ 6 ਉਹਨਾਂ ਦੇ ਵਿਚਾਰੇ, ਤੇ ਅੱਜ ਅਸੀਂ ਜਿਹੜੇ ਲਾਸਟ 3 ਨੇ ਉਹਨਾਂ ਦੀ ਵਿਚਾਰ ਕਰ ਰਹੇ। ਔਰ ਜਿਵੇਂ ਮਨੁੱਖੀ ਇਨਸਾਨੀ ਮਨ ਨੂੰ ਸਮਝਾਉਣ ਦੇ ਲਈ ਗੁਰੂ ਸਾਹਿਬਾਨ ਨੇ, ਜਦੋਂ ਅਸੀਂ ਦੁਨਿਆਵੀ ਚੀਜ਼ਾਂ ਦੇਖਦੇ ਹਾਂ, ਅਕਸਰ ਇੱਕ ਦੇਸ਼ ਹੈ ਜਿੱਥੇ ਤੁਸੀਂ ਵਸਦੇ ਹੋ, ਇੱਕ ਪਰਦੇਸ ਹੈ ਜੀ। ਔਰ ਜਦੋਂ ਅਸੀਂ ਈਵਨ ਆਪਣੇ ਪੰਜਾਬ ਦੀ ਤਹਿਜ਼ੀਬ 'ਚ ਦੇਖਦੇ ਹਾਂ, ਜਿਹੜੀਆਂ ਬੋਲੀਆਂ 12ਵੀਂ ਬਰਸੀ ਖੱਟਣ ਗਿਆ ਸੀ, ਖੱਟ ਕੇ ਲਿਆਂਦਾ। ਹੁਣ 12ਵੀਂ ਬਰਸੀ ਮਤਲਬ ਇਹ ਹੈ ਕਿ ਜਿਹੜੇ ਪ੍ਰਦੇਸ਼ 'ਚ ਆਉਂਦੇ ਸੀ ਕਮਾਈ ਲਈ, ਘਰ 'ਚ ਗਰੀਬੀ ਹੈ, ਪਰਿਵਾਰ ਤੋਂ ਵਿਛੋੜਾ ਹੈ, ਤੇ 12 ਸਾਲ ਜਿਹੜਾ ਬਾਹਰ ਰਿਹਾ ਤੇ ਉਹਨੂੰ ਫਿਰ ਪੁੱਛਦੇ ਸੀ ਕਿ ਵੀ ਖੱਟ ਕੇ ਕੀ ਲਿਆਏ। ਸੋ ਜ਼ਾਹਰ ਹੈ ਕਿ ਪ੍ਰਦੇਸ਼ ਤੁਸੀਂ ਆਪਣਿਆਂ ਤੋਂ ਵਿਛੜਦੇ ਹੋ, ਇੱਕ ਦੁੱਖ ਦਾ ਪਾਰਟ ਹੁੰਦਾ। ਸੋ ਇੱਕ ਪ੍ਰਦੇਸ਼ ਤਾਂ ਸਾਡੀਆਂ ਨਿਗਾਹਾਂ 'ਚ ਹੈ, ਅਸੀਂ ਆਪਣੀ ਧਰਤੀ ਛੱਡੀ, ਅਸੀਂ ਪ੍ਰਦੇਸ਼ 'ਚ ਬੈਠੇ ਹਾਂ। ਵੈਸੇ ਹੁਣ ਅਸੀਂ ਵਿਦੇਸ਼ ਹੀ ਕਹਿਣ ਲੱਗ ਗਏ, ਲਫ਼ਜ਼ ਠੀਕ ਪ੍ਰਦੇਸ਼ ਹੈ, ਪਰਦੇਸੀ। ਉਹ ਗੁਰਬਾਣੀ ਦੇ ਵਿੱਚ ਵੀ ਥਾਂ ਥਾਂ ਪਰ ਦੂਸਰਾ ਦੇਸ਼ ਜਿਹੜਾ ਤੁਹਾਡਾ ਆਪਣਾ ਨਹੀਂ ਹੈ। ਇੱਥੇ ਮੈਂ ਕਿਹਾ ਜਿਵੇਂ ਕਿ ਜਿਹੜਾ ਪੈਨ ਹੈਂਡਲਰ ਹੈ ਉਹਨੂੰ ਤੁਸੀਂ ਡਾਲਰ ਨਾ ਦਿਓ ਤੇ ਉਹ ਵੀ ਕਹਿੰਦਾ ਗੋ ਹੋਮ। ਸੋ ਉਹਨੂੰ ਵੀ ਪਤਾ ਵੀ ਇਹ ਸਾਡਾ ਦੇਸ਼ ਨਹੀਂ ਹੈ ਔਰ ਪਰਦੇਸ ਹੈ। ਲੇਕਿਨ ਇਹ ਜਿਹੜਾ ਸ਼ਬਦ ਜਿਹੜੇ ਅਖੀਰਲੇ ਉਸ ਦੇ 3 ਕਪਲੇਟ ਅੱਜ ਅਸੀਂ ਵਿਚਾਰ ਰਹੇ ਹਾਂ, ਇਹਦੇ 'ਚ ਰੂਹ ਦਾ ਦੇਸ਼ ਤਾਂ ਰੱਬ ਦਾ ਦੇਸ਼ ਹੈ। ਜੇ ਰੂਹ ਰੱਬ ਦੇ ਨਾਲ ਜੁੜੀ ਹੋਈ ਹੈ ਫਿਰ ਉਹ ਰੱਬ ਦੇ ਦੇਸ਼ 'ਚ ਵਸਦੀ ਹੈ, ਤੇ ਜੇ ਉਹਦੇ ਨਾਲੋਂ ਟੁੱਟ ਕੇ ਦੁਨਿਆਵੀ ਲਾਲਚਾਂ ਦੇ ਵਿੱਚ, ਦੁਨਿਆਵੀ ਭੋਗਾਂ ਦੇ ਵਿੱਚ, ਦੁਨਿਆਵੀ ਆਸ਼ੀ ਦੇ ਵਿੱਚ ਫਸੀ ਹੋਈ ਹੈ, ਫਿਰ ਉਹ ਪਰਦੇਸੀ ਹੈ ਤੇ ਉਹਦੇ 'ਚੋਂ ਫਿਰ ਦੁੱਖ ਨਿਕਲਦਾ। ਔਰ ਇਹ ਪਹਿਲਾ ਇਸ ਦਾ ਹੈ ਪਾਰਟ 5ਵਾਂ। ਮਨ ਪਰਦੇਸੀ ਜੇ ਥੀਐ ਸਭ ਦੇਸ ਪਰਾਇਆ, ਕਿਸ ਪੈ ਖੋਲੋਂ ਗੰਠੜੀ ਦੁਖੀ ਪਰ ਆਇਆ। ਦੁਖੀ ਪਰ ਆਇਆ ਜਗਤ ਸਬਾਇਆ, ਕੌਣ ਜਾਣੈ ਬਿਦ ਮੇਰੀਆ। ਆਵਣੇ ਜਾਵਣੇ ਖਰੇ ਡਰਾਵਣੇ, ਤੋਟ ਨਾ ਆਵੈ ਫੇਰੀਐ। ਨਾਮ ਵਿਹੂਣੇ ਊਣੇ ਝੂਣੇ, ਨਾ ਗੁਰ ਸ਼ਬਦ ਸੁਣਾਇਆ। ਮਨ ਪਰਦੇਸੀ ਜੇ ਥੀਐ ਸਭ ਦੇਸ ਪਰਾਇਆ। ਹੁਣ ਇੱਥੇ ਰੱਬ ਤੋਂ ਟੁੱਟ ਕੇ ਮਨ ਜਿਹੜਾ ਹੈ ਉਹ ਰੱਬ ਦੇ ਦੇਸ਼ 'ਚ ਨਹੀਂ ਵਸਦਾ, ਪਰਦੇਸ 'ਚ ਵਸਦਾ। ਤੇ ਫਿਰ ਜਦੋਂ ਪਰਦੇਸ 'ਚ ਵਸਦਾ ਮਨ, ਤੇ ਫਿਰ ਸਭ ਕੁਝ ਹੀ ਪਰਾਇਆ ਹੁੰਦਾ ਤੇ ਉਹਦੇ 'ਚੋਂ ਦੁੱਖ ਪੈਦਾ ਹੁੰਦੇ ਨੇ। ਬੰਦਾ ਇੰਨਾ ਕੁ ਦੁੱਖਾਂ ਨਾਲ, ਵਿਛੋੜੇ ਦੇ ਦੁੱਖ ਨਾਲ ਰੱਬ ਤੋਂ ਭਰਿਆ ਹੁੰਦਾ। ਉਹ ਕਹਿੰਦਾ ਕਿਹਦੇ ਸਾਹਮਣੇ ਮੈਂ ਦੁੱਖਾਂ ਦੀ ਗੰਢ ਖੋਲਾਂ, ਕਿਸ ਪੈ ਖੋਲੋਂ ਗੰਠੜੀ ਦੁਖੀ ਭਰ ਆਇਆ। ਮੈਂ ਤਾਂ ਦੁੱਖਾਂ ਦੇ ਨਾਲ ਭਰਿਆ ਹੋਇਆ। ਉੱਪਰੋਂ ਜਦੋਂ ਇਹ ਵੀ ਕਿਹਾ ਜਾਂਦਾ ਨਾਨਕ ਦੁਖੀਆ ਸਭ ਸੰਸਾਰ, ਸੋ ਇਹੀ ਹੈ ਕਿਸ ਪੈ ਖੋਲੋਂ ਗੰਠੜੀ। ਹਰ ਇੱਕ ਦਾ ਕੁਛ ਨਾ ਕੁਛ ਦੁੱਖ ਹੈ, ਕੋਈ ਮਨ ਦਾ, ਕੋਈ ਤਨ ਦਾ, ਕੋਈ ਰੂਹ ਦਾ, ਕੋਈ ਹੋਰ ਹੈ, ਪਰ ਫਿਰ ਵੀ ਇਹ ਦੁਨੀਆ ਪਿਆਰੀ ਲੱਗਦੀ ਹੈ। ਦੁਖੀ ਪਰ ਆਇਆ ਜਗਤ ਸਬਾਇਆ, ਕੌਣ ਜਾਣੈ ਬਿਦ ਮੇਰੀ ਹੈ। ਵੀ ਮੈਂ ਆਪਣੇ ਦੁੱਖ 'ਚ ਭਰਿਆ, ਸਾਰਾ ਦੁਨੀਆ ਹੀ ਦੁੱਖ 'ਚ ਹੈ। ਹਰ ਕੋਈ ਆਪਣੀ ਕਹਾਣੀ ਸੁਣਾਉਣ ਲੱਗ ਪੈਂਦਾ, ਮੇਰੀ ਕੌਣ ਸੁਣੇ। ਆਵਣੇ ਜਾਵਣੇ ਖਰੇ ਡਰਾਵਣੇ, ਤੋਟ ਨਾ ਆਵੇ ਫੇਰੀਆ। ਇਸ ਸਾਰੇ 'ਚ ਜਿਹੜੇ ਅਸੀਂ ਜੰਜਾਲ 'ਚ ਫਸ ਜਾਂਦੇ ਹਾਂ, ਇਹਦੇ 'ਚ ਆਵਾਗਾਉਣ ਦਾ ਚੱਕਰ ਤਾਂ ਮਿਟਦਾ ਨਹੀਂ ਹੈ। ਸਾਡੀ ਜਿਹੜੀ ਹੈ ਸਾਲਵੇਸ਼ਨ ਨਹੀਂ ਹੁੰਦੀ, ਅਸੀਂ ਇਸ ਤੋਂ ਟੁੱਟਦੇ ਨਹੀਂ ਹੈ, ਜ਼ਿੰਦਗੀ ਦੀ ਹਕੀਕਤ ਸਮਝ ਨਹੀਂ ਆਉਂਦੀ। ਤੇ ਫਿਰ ਕੀ ਹੈ, ਨਾਮ ਵੀ ਹੂਣੇ ਊਣੇ ਝੂਣੇ। ਜਦੋਂ ਰੱਬ ਦੇ ਨਾਂ ਨਾਲ ਨਹੀਂ ਜੁੜੇ ਹੋਏ ਫਿਰ ਇਹੀ ਹੈ ਇੱਧਰ ਉੱਧਰ ਧੱਕੇ ਖਾਣ ਵਾਲਾ ਊਣੇ ਝੂਣੇ। ਨਾ ਗੁਰ ਸ਼ਬਦ ਸੁਣਾਇਆ, ਗੁਰੂ ਦੇ ਸ਼ਬਦ ਦੇ ਨਾਲ ਜੁੜੇ ਨਹੀਂ ਹੋਏ, ਗੁਰੂ ਨੇ ਆਪਣਾ ਨਹੀਂ ਬਣਾਇਆ। ਤੇ ਜੇ ਮਨ ਪਰਦੇਸੀ ਹੈ ਤੇ ਉਸ ਰੱਬ ਨਾਲੋਂ ਟੁੱਟਿਆ ਹੋਇਆ, ਤੇ ਸਾਰੇ ਜਿਹੜੇ ਨੇ ਉਹ ਬੇਗਾਨੇ ਨੇ। ਔਰ ਅਗਲੇ ਜਿਹੜੇ ਦੋਨੋਂ ਹੀ ਉਸ ਦੇ ਪਦ ਨੇ, ਜਿਹੜੇ ਰੱਬ ਦੇ ਨਾਲ ਜੁੜ ਜਾਂਦੇ ਨੇ ਜਾਂ ਜੁੜ ਜਾਣ, ਫਿਰ ਕੀ ਤਬਦੀਲੀ ਹੁੰਦੀ ਹੈ। ਗੁਰ ਮੈਲੀ ਘਰ ਆਪਣੇ ਸਭ ਭਰਪੂਰ ਲੀਣਾ, ਸੇਵਕ ਸੇਵਾ ਤਾਂ ਕਰੇ ਸੱਚ ਸ਼ਬਦ ਪਤੀਣਾ। ਸ਼ਬਦੇ ਪਤੀਜੈ ਅੰਕ ਪੀਜੈ, ਸੋ ਮਹਿਲ ਮਹਿਲਾ ਅੰਤਰੇ। ਆਪ ਕਰਤਾ ਕਰੇ ਸੋਈ ਪ੍ਰਭ ਆਪ ਅੰਤ ਨਿਰੰਤਰੇ। ਗੁਰ ਸ਼ਬਦ ਮੇਲਾ ਤਾਂ ਸੁਹੇਲਾ, ਬਾਜੰਤ ਅਨਹਦ ਬੀਣਾ। ਗੁਰ ਮੈਲੀ ਘਰ ਆਪਣੇ ਸੋ ਭਰਪੂਰ ਲੀਣ। ਕਿ ਜੇ ਅਸੀਂ ਗੁਰੂ ਦੇ ਮਹਿਲ 'ਚ ਆ ਜਾਈਏ, ਗੁਰੂ ਦੀ ਸ਼ਰਨ ਦੇ ਵਿੱਚ ਆ ਜਾਈਏ, ਤੇ ਫਿਰ ਸਾਰਾ ਕੁਝ ਹੀ ਭਰਪੂਰ ਹੁੰਦਾ ਹੈ, ਭਰ ਜਾਂਦਾ ਹੈ। ਔਰ ਸੇਵਕ ਜਿਹੜਾ ਰੱਬ ਦਾ ਪਿਆਰ ਹੈ, ਉਹ ਜੇ ਰੱਬ ਦੀ ਯਾਦ, ਉਹਦੀ ਸੇਵਾ, ਉਹਦੀ ਖਲਕਤ ਦੀ ਸੇਵਾ 'ਚ ਲੱਗ ਜਾਏ,
ਤੇ ਫਿਰ ਮਨ ਉਸ ਸ਼ਬਦ ਦੇ ਨਾਲ ਪਤੀਜਦਾ ਹੈ, ਟਕਾਚ ਹੁੰਦਾ ਹੈ, ਗਿੱਝ ਜਾਂਦਾ ਹੈ। ਤੇ ਜਦੋਂ ਉਸ ਰੱਬ ਦੇ ਗੁਰੂ ਦੇ ਸ਼ਬਦ ਦੇ ਉੱਤੇ ਆਮਨਾ ਹੁੰਦੀ ਹੈ, ਅੰਕ ਭੀਜੈ, ਫਿਰ ਤੁਹਾਡਾ ਹਿਰਦਾ ਜਿਹੜਾ, ਦਿਲ ਜਿਹੜਾ ਹੈ, ਉਹ ਬਾਗ-ਬਾਗ ਹੋ ਜਾਂਦਾ ਹੈ। ਸੋ ਮਹਿਲ ਮਹਿਲਾ ਅੰਤਰੇ, ਫਿਰ ਉਸ ਸਾਰੇ ਦੇ ਅੰਦਰ, ਹਰ ਸਰੀਰ ਦੇ ਵਿੱਚ ਉਸ ਵਾਹਿਗੁਰੂ ਦੀ ਹੋਂਦ ਮਹਿਸੂਸ ਹੁੰਦੀ ਹੈ। ਆਪ ਕਰਤਾ ਕਰੇ ਸੋਈ ਪ੍ਰਭ ਆਪ ਅੰਤ ਨਿਰੰਤਰ। ਇਸ ਗੱਲ ਦੀ ਸਮਝ ਆ ਜਾਂਦੀ ਹੈ ਕਿ ਵਾਹਿਗੁਰੂ ਹੀ ਕਰਨ ਕਰਾਣਹਾਰ ਹੈ। ਸਾਰਾ ਕੁਝ ਜੋ ਨਿਰੰਤਰ ਵਾਪਰ ਰਿਹਾ ਉਹ ਵਾਹਿਗੁਰੂ ਦੀ ਆਪਣੀ ਖੇਡ ਹੈ। ਗੁਰ ਸ਼ਬਦ ਮੇਲਾ ਤਾਂ ਸੁਹੇਲਾ। ਜਦੋਂ ਗੁਰੂ ਦੇ ਸ਼ਬਦ ਨਾਲ ਮੇਲ ਹੋਏ ਤੇ ਜੀਵਨ ਸੁਹੇਲੀ, ਸੁਖੀ, ਖੁਸ਼ੀ ਵਾਲੀ ਹੁੰਦੀ ਹੈ। ਬਾਜੰਤ ਅਨਹਦ ਬੀਣਾ, ਫਿਰ ਉਸ ਵਾਹਿਗੁਰੂ ਦੀ ਯਾਦ ਦਾ ਜਿਹੜਾ ਅਨਹਦ ਵਾਜਾ ਹੈ, ਜਿਹੜਾ ਅਨਹਦ ਬਿਨਾ ਆਹਟ ਤੋਂ ਆਪਣੇ ਆਪ ਵੱਜਦਾ ਹੈ। ਗੁਰ ਮੈਲੀ ਕਰ ਆਪਣੇ ਸੋ ਭਰਪੂਰ ਲੀਨਾ, ਕਿ ਜਦੋਂ ਗੁਰੂ ਦੇ ਘਰ ਦੇ ਵਿੱਚ, ਉਹਦੇ ਮਹਿਲ ਦੇ ਵਿੱਚ ਅਸੀਂ ਆ ਜਾਂਦੇ ਹਾਂ, ਫਿਰ ਚਾਰ ਚੁਫੇਰਾ ਸਾਰਾ ਭਰਪੂਰ ਨਜ਼ਰ ਆਉਂਦਾ ਹੈ। ਤੇ ਸ਼ਬਦ ਦੀ ਸਮਾਪਤੀ ਹੈ, ਕੀਤਾ ਕਿਆ ਸਾਲਾਹੀ ਹੈ ਕਰ ਵੇਖੈ ਸੋਈ, ਤਾਂ ਕਿ ਕੀਮਤ ਨਾ ਪਵੈ ਜੇ ਲੋਚੈ ਕੋਈ, ਕੀਮਤ ਸੋ ਪਾਵੈ ਆਪ ਜਣਾਵੈ, ਆਪ ਅਪੁੱਲ ਨਾ ਭੁੱਲੇ, ਜੈ ਜੈਕਾਰ ਕਰੈ ਤੁਧ ਭਾਵੈ, ਗੁਰ ਕੈ ਸ਼ਬਦ ਅਮੁੱਲੇ, ਹੀਣੋ ਨੀਚ ਕਰੋ ਬੇਨੰਤੀ, ਸਾਚ ਨਾ ਛੋਡੋ ਭਾਈ, ਨਾਨਕ ਜਿਨ ਕਰ ਦੇਖਿਆ ਦੇਵੈ ਮਤ ਸਾਈ। ਕਿ ਭਾਈ ਜਦੋਂ ਤੁਸੀਂ ਉਸ ਵਾਹਿਗੁਰੂ ਦੇ ਨਾਲ ਜੁੜ ਜਾਂਦੇ ਹੋ, ਕੀਤਾ ਕਿਆ ਸਾਲਾਹੀ ਹੈ ਕਰ ਵੇਖਿਆ ਸੋਈ, ਕਿ ਭਾਈ ਉਹਦੇ ਨਾਲ ਜੁੜਿਆਂ ਦੀ ਕੀ ਸਲਾਹਨਾ ਹੋ ਸਕਦੀ ਹੈ, ਤੁਸੀਂ ਜ਼ਰਾ ਕਰਕੇ ਦੇਖੋ, ਇਸ ਪਾਸੇ ਅਜਮਾ ਕੇ ਦੇਖੋ, ਤਾਂ ਕਿ ਕੀਮਤ ਨਾ ਪਵੇ ਜੇ ਲੋਚਾ ਕੋਈ। ਤੁਸੀਂ ਘਰ ਬੈਠੇ ਆ, ਵਿਥ ਰੱਖ ਕੇ ਆਪਣੀ ਲੋਚਾ ਡਿਜ਼ਾਇਰ ਦੇ ਨਾਲ ਉਸ ਵਾਹਿਗੁਰੂ ਦੀ ਵਡਿਆਈ ਦੀ ਕੀਮਤ ਨੂੰ ਨਹੀਂ ਪਾ ਸਕਦੇ। ਕੀਮਤ ਸੋ ਪਾਵੇ ਆਪ ਜਣਾਵੇ, ਉਦੋਂ ਤੁਸੀਂ ਕੀਮਤ ਪਾਣ ਦੇ ਯੋਗ ਹੁੰਦੇ ਹੋ ਜਦੋਂ ਵਾਹਿਗੁਰੂ ਰਹਿਮਤ ਕਰਕੇ ਤੁਹਾਨੂੰ ਆਪਾ ਜਣਾਉਂਦਾ, ਤੁਹਾਡੇ ਅੰਦਰ ਆ ਕੇ ਉਹ ਵਸ ਜਾਂਦਾ ਹੈ। ਆਪ ਅਪੁੱਲ ਨਾ ਭੁੱਲੇ, ਵਾਹਿਗੁਰੂ ਆਪ ਭੁੱਲਣਹਾਰ ਨਹੀਂ ਹੈ, ਇਨਸਾਨ ਭੁੱਲਣਹਾਰ ਨੇ। ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ, ਗੁਰੂ ਔਰ ਰੱਬ ਇਹ ਭੁੱਲ ਨਹੀਂ ਕਰਦੇ, ਬਾਕੀ ਸਭ ਭੁੱਲਣਹਾਰ ਨੇ। ਜੈ ਜੈਕਾਰ ਕਰੈ ਤੁਧ ਭਾਵੇ, ਗੁਰ ਕੈ ਸ਼ਬਦ ਅਮੁੱਲੇ, ਕਿ ਜਿਹੜੇ ਗੁਰੂ ਦੇ ਸ਼ਬਦ ਜਿਸ ਦੀ ਕੋਈ ਕੀਮਤ ਨਹੀਂ ਹੈ, ਅਮੁੱਲ ਜੁੜ ਜਾਂਦੇ ਨੇ, ਫਿਰ ਉਹਨਾਂ ਨੂੰ ਇਹ ਸਮਝ ਆ ਜਾਂਦੀ ਹੈ ਕਿ ਭਾਈ ਉਸ ਵਾਹਿਗੁਰੂ ਦੀ ਜੈ ਜੈਕਾਰ, ਉਸ ਦਾ ਸ਼ੁਕਰਾਨਾ ਕਰਨਾ ਬਣਦਾ ਹੈ। ਹੀਣੋ ਨੀਚ ਕਰੋ ਬੇਨੰਤੀ, ਸਾਚ ਨਾ ਛੋਡੋ ਭਾਈ। ਇਹ ਫਿਰ ਉਪਦੇਸ਼ ਹੈ ਕਿ ਭਾਈ ਨੀਵੇਂ ਬਣ ਕੇ, ਨਿਮਰਤਾ ਚ ਆ ਕੇ ਉਸ ਵਾਹਿਗੁਰੂ ਦੇ ਅੱਗੇ ਬਿਲਕੁਲ ਆਜ਼ਿਜ਼ੀ ਦੇ ਨਾਲ ਦੁਆ ਕਰੋ, ਅਰਦਾਸ ਕਰੋ, ਬੇਨਤੀ ਕਰੋ। ਸਾਚ ਨਾ ਛੋਡੋ ਭਾਈ, ਕਦੇ ਸੱਚ ਦਾ ਪੱਲਾ ਨਾ ਛੱਡੋ। ਨਾਨਕ ਜਿਨ ਕਰ ਦੇਖਿਆ ਦੇਵੈ ਮਤ ਸਾਈ, ਕਿ ਉਹ ਵਾਹਿਗੁਰੂ ਜਿਹਨੇ ਸਾਰੀ ਸ੍ਰਿਸ਼ਟੀ ਕੀਤੀ ਹੈ ਔਰ ਕਰ ਕਰ ਕੇ ਦੇਖ ਰਿਹਾ। ਜਦੋਂ ਅਸੀਂ ਦੇਖਦੇ ਹਾਂ ਕਿ ਭਾਈ ਦੇਖ ਦੇਖ ਕੇ ਵਿਗਸਦਾ ਹੈ ਉਹ, ਨਾਨਕ ਜਿਨ ਕਰ ਦੇਖਿਆ, ਜਿਸ ਨੇ ਸਾਰੀ ਖਲਕਤ ਬਣਾਈ, ਕਾਇਨਾਤ ਬਣਾਈ, ਔਰ ਜਿਹੜਾ ਕਰ ਕਰ ਵੇਖਿਆ ਸਿਰਜਣਹਾਰ, ਨਾਨਕ ਸੱਚੇ ਕੀ ਸਾਚੀ ਕਾਰ। ਇਹ ਸਾਰੀ ਕ੍ਰੀਏਸ਼ਨ ਸੱਚੀ ਹੈ, ਉਹਨੇ ਕੀਤੀ ਹੈ। ਦੇਵੈ ਮਤ ਸਾਈ, ਉਸੇ ਵਾਹਿਗੁਰੂ ਅੱਗੇ ਆਜ਼ਿਜ਼ੀ ਦੇ ਨਾਲ ਬੇਨਤੀ ਕਰੀਏ, ਉਹੀ ਅਕਲ ਦਿੰਦਾ ਹੈ। ਇਹ ਅੱਜ ਦਾ ਵਿਚਾਰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਐਮਿਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਸਾਨੂੰ ਆਪਣੇ ਰਾਏ ਤੇ ਸੁਝਾਅ ਭੇਜੇ ਨੇ, ਤਾਂ ਭੇਜਦੇ ਰਹਿਣਾ ਸਾਡੇ ਇਸ ਪਤੇ ਤੇ sos@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸਮਾਂ ਗਿਆ ਦੋ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।